ਹੁਣ हलका ਉਹੀ है, एक है, पार्टी भी एक है, तो इत्थे भी शरीक एक दूजे के सामने ने। पार्टी एक है भाजपा, तलवारां दो मनप्रीत बादल ते ਸਰੂਪ ਚੰਦ ਸਿੰਗਲਾ ਦੇ रूप ਦੇ ਵਿੱਚ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਦੋ ਸਿਆਸੀ ਚਿਹਰਿਆਂ ਨੂੰ ਲੈ ਕੇ। ਮਨਪ੍ਰੀਤ ਬਾਦਲ ਸਾਬਕਾ ਵਿੱਤ ਮੰਤਰੀ ਪੰਜਾਬ, ਬੜੇ ਧੜੱਲੇਦਾਰ ਆਗੂ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, PPP ਦੇ ਵਿੱਚ, ਕਾਂਗਰਸ ਦੇ ਵਿੱਚ ਤੇ ਹੁਣ ਭਾਜਪਾ ਦਾ ਜਾ ਹੱਥ ਫੜਿਆ। ਮਨਪ੍ਰੀਤ ਬਾਦਲ ਇਸ ਵੇਲੇ ਬਠਿੰਡੇ ਦੇ ਵਿੱਚ ਜੋ ਉਹਨਾਂ ਦੀ ਸਿਆਸਤ ਹੈ ਉਹਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਨੇ, ਕਿਉਂਕਿ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਜੈਜੀਤ ਚੌਹਲ, ਉਹਨਾਂ ਨੇ ਬਿਆਨ ਦਿੱਤਾ ਹੈ ਕਿ ਮਨਪ੍ਰੀਤ ਬਾਦਲ ਬਠਿੰਡੇ ਦੇ ਵਿੱਚ ਹੀ ਰਹਿਣਗੇ ਤੇ ਇੱਥੇ ਸਿਆਸਤ ਕਰਨਗੇ। ਲੋਕ ਸਭਾ ਚੋਣ ਲੜਨ ਦੇ ਕਿਆਫੇ ਲਾਏ ਜਾ ਰਹੇ ਸੀ, ਪਰ ਉਹ ਕਹਿੰਦੇ ਕਿ ਬਠਿੰਡਾ ਸ਼ਹਿਰੀ ਤੋਂ ਹੀ ਅਸੀਂ ਆਪਣਾ ਸਿਆਸੀ ਭਵਿੱਖ ਦੇਖ ਰਹੇ ਹਾਂ। ਭਵਿੱਖ ਦੇਖਣਾ ਮਾੜੀ ਗੱਲ ਨਹੀਂ ਹੈ, ਭਵਿੱਖ ਵਾਸਤੇ ਤਿਆਰੀਆਂ ਕਰਨੀਆਂ ਵੀ ਮਾੜੀ ਗੱਲ ਨਹੀਂ ਹੈ, ਪਰ ਇਹ ਰਿਪੋਰਟ ਕਿਉਂ ਕਰ ਰਹੇ ਹਾਂ? ਇਹ ਰਿਪੋਰਟ ਕੀ ਮਨਪ੍ਰੀਤ ਬਾਦਲ ਤੇ ਹੀ ਹੈ? ਨਹੀਂ, ਅਸਲ ਦੇ ਵਿੱਚ ਮਨਪ੍ਰੀਤ ਦੇ ਸਿਆਸੀ ਸ਼ਰੀਕ ਵਜੋਂ ਜਾਣੇ ਜਾਂਦੇ ਜਿਹੜੇ ਸਿੰਗਲਾ ਸਾਹਿਬ ਨੇ, ਉਹ ਵੀ ਹੁਣ ਇਸੇ ਸੀਟ 'ਤੇ ਹੀ ਆਪਣੀਆਂ ਜਿਹੜੀਆਂ ਤਿਆਰੀਆਂ ਨੇ ਉਹ ਕਰ ਰਹੇ ਨੇ। ਜੀ ਹਾਂ, ਗੱਲਬਾਤ ਕਰ ਰਹੇ ਹਾਂ ਸਰੂਪ ਚੰਦ ਸਿੰਗਲਾ ਬਾਰੇ। ਸਰੂਪ ਚੰਦ ਸਿੰਗਲਾ ਕੌਣ ਨੇ? ਸਰੂਪ ਚੰਦ ਸਿੰਗਲਾ ਉਹ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਸੰਸਦੀ ਸਕੱਤਰ ਰਹਿ ਚੁੱਕੇ ਹੈ ਤੇ ਸਰੂਪ ਚੰਦ ਸਿੰਗਲਾ ਅਕਾਲੀ ਦਲ ਦੇ ਮੂਹਰਲੀ ਕਤਾਰ ਦੇ ਵਿੱਚ ਆਗੂ ਦੇ ਵਜੋਂ ਜਾਣੇ ਜਾਂਦੇ ਸੀ। ਖਾਸ ਕਰਕੇ ਬਠਿੰਡੇ ਦੇ ਆਸ-ਪਾਸ ਜੋ ਕੁਝ ਵੀ ਹੁੰਦਾ ਸੀ ਤਾਂ ਇੱਕ ਬੜੇ ਧੜੱਲੇਦਾਰ ਸ਼ਹਿਰੀ ਅਕਾਲੀ ਆਗੂ ਵਜੋਂ ਸਰੂਪ ਚੰਦ ਸਿੰਗਲਾ ਜਾਣੇ ਜਾਂਦੇ ਸੀ। ਸਰੂਪ ਚੰਦ ਸਿੰਗਲਾ ਨੇ ਅਕਾਲੀ ਦਲ ਨੂੰ ਟਾਟਾ ਬਾਏ ਬਾਏ ਕਿਉਂ ਕਿਹਾ? 2022 ਦੀਆਂ ਚੋਣਾਂ ਸੀ ਜਦੋਂ ਸਰੂਪ ਚੰਦ ਸਿੰਗਲਾ ਨੇ ਖੁੱਲ੍ਹੇਆਮ ਤੇ ਬੜੇ ਧੜੱਲੇ ਦੇ ਨਾਲ ਇਹ ਦੋਸ਼ ਲਾਏ ਕਿ ਜਿਹੜੇ ਇਹ ਬਾਦਲ ਨੇ, ਬਾਦਲ ਪਰਿਵਾਰ ਹੈ ਜਿਹੜਾ, ਇਹ ਚਾਚੇ ਤਾਏ ਦੇ ਪਿਓ, ਜਿਹੜੇ ਚਾਚੇ ਤਾਏ ਦੇ ਪੁੱਤ ਨੇ, ਇਹ ਮਿਲੇ ਹੋਏ ਨੇ ਤੇ ਅਕਾਲੀ ਦਲ ਦੇ ਬੰਦੇ, ਉਹਨਾਂ ਨੇ ਦੋਸ਼ ਲਾਇਆ ਸੀਗਾ ਕਿ ਅਕਾਲੀ ਦਲ ਦੇ ਬੰਦੇ ਜਿਹੜੇ ਲੰਬੀ ਬਾਦਲ ਹਲਕਿਆਂ ਦੇ ਵਿੱਚ ਜਾ ਕੇ ਅਕਾਲੀ ਦਲ ਦੇ ਲਈ ਵੋਟਾਂ ਮੰਗਦੇ ਆ, ਉਹੀ ਬੰਦੇ ਬਠਿੰਡੇ ਦੇ ਵਿੱਚ ਆ ਕੇ, ਬਠਿੰਡੇ ਸ਼ਹਿਰੀ ਦੇ ਵਿੱਚ ਮਨਪ੍ਰੀਤ ਬਾਦਲ ਲਈ ਵੋਟਾਂ ਮੰਗ ਰਹੇ ਆ। ਹੁਣ ਮਨਪ੍ਰੀਤ ਬਾਦਲ ਤਾਂ ਕਾਂਗਰਸ ਦੇ ਵਿੱਚ ਸੀਗੇ ਉਦੋਂ 2022 ਦੇ ਵਿੱਚ। ਤਾਂ ਸਰੂਪ ਚੰਦ ਸਿੰਗਲਾ ਦੇ ਇਸ ਬਿਆਨ ਨੇ, ਇਸ ਕੋਰਟ ਨੇ ਤਰਥੱਲੀ ਮਚਾ ਦਿੱਤੀ ਸੀ। ਤੇ ਇੰਨਾ ਹੀ ਨਹੀਂ, ਸਰੂਪ ਚੰਦ ਸਿੰਗਲਾ ਨੇ ਬਠਿੰਡਾ ਥਰਮਲ ਮਾਈਨਿੰਗ ਦੇ ਮਸਲੇ ਨੂੰ ਚੁੱਕਦਿਆਂ ਬੜੇ ਧੜੱਲੇ ਤੇ ਬੜੀ ਬੇਬਾਕੀ ਦੇ ਨਾਲ ਮਨਪ੍ਰੀਤ ਬਾਦਲ ਦੇ ਨੇੜਲਿਆਂ ਤੇ ਨਿਸ਼ਾਨਾ ਸਾਧਿਆ ਸੀ। ਇਸ ਤੋਂ ਵੀ ਅੱਗੇ ਸਰੂਪ ਚੰਦ ਸਿੰਗਲਾ ਹੋਰ ਕਈ ਤਕੜੇ ਬੜੇ ਗੰਭੀਰ ਐਲੀਗੇਸ਼ਨਸ ਕਈ ਵਾਰੀ ਆਫ ਦੀ ਰਿਕਾਰਡ ਜਾਂ ਔਨ ਦੀ ਰਿਕਾਰਡ ਜਾਂ ਸਿਆਸੀ ਸਟੇਜਾਂ 'ਤੇ ਬੋਲਣ ਵੇਲੇ ਮਨਪ੍ਰੀਤ ਬਾਦਲ 'ਤੇ ਲਾਉਂਦੇ ਰਹੇ ਨੇ। ਪਰ ਸਰੂਪ ਚੰਦ ਸਿੰਗਲਾ ਦੀ ਮੈਂ ਗੱਲ ਕਿਉਂ ਕਰ ਰਿਹਾ? ਕਿਉਂਕਿ ਸਰੂਪ ਚੰਦ ਸਿੰਗਲਾ ਇਸ ਵੇਲੇ ਭਾਜਪਾ ਦੇ ਵਿੱਚ ਨੇ ਤੇ ਸਰੂਪ ਚੰਦ ਸਿੰਗਲਾ ਬਾਰੇ ਕਿਹਾ ਜਾ ਰਿਹਾ ਕਿ ਭਾਜਪਾ ਦੇ ਵਿੱਚ ਉਹਨਾਂ ਦੀ ਪਕੜ ਓਨੀ ਹੀ ਮਜ਼ਬੂਤ ਹੈ ਜਿੰਨੀ ਮਜ਼ਬੂਤ ਮਨਪ੍ਰੀਤ ਸਿੰਘ ਬਾਦਲ ਦੀ ਹੈ। ਹੁਣ ਮਨਪ੍ਰੀਤ ਬਾਦਲ ਪਿਛਲੇ ਦਿਨੀ ਭਾਜਪਾ ਦੇ ਵਿੱਚ ਆ ਗਏ ਨੇ। ਹੁਣ ਹਲਕਾ ਉਹੀ ਹੈ, ਇੱਕ ਹੈ, ਪਾਰਟੀ ਵੀ ਇੱਕ ਹੈ ਤੇ ਇੱਥੇ ਵੀ ਸ਼ਰੀਕ ਇੱਕ ਦੂਜੇ ਦੇ ਸਾਹਮਣੇ ਨੇ। ਸਰੂਪ ਚੰਦ ਸਿੰਗਲਾ ਦੇ ਮੁਤਾਬਕ ਪਿਛਲੇ ਦਿਨੀ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ, ਉਹਦੇ ਵਿੱਚੋਂ ਮਨਪ੍ਰੀਤ ਬਾਦਲ ਦੀਆਂ ਤਸਵੀਰਾਂ ਗਾਇਬ ਸੀਗੀਆਂ। ਯਾਨੀ ਕਿ ਸਰੂਪ ਚੰਦ ਸਿੰਗਲਾ ਦਾ ਜਿਹੜਾ ਧੜਾ ਹੈ ਉਹ ਗਰਾਊਂਡ 'ਤੇ ਇਹ ਸੋਚਦਾ ਕਿ ਇੱਥੇ ਸਾਡੇ ਤੋਂ ਬਿਨਾਂ ਕੋਈ ਹੋਰ ਨਹੀਂ ਹੋਣਾ ਚਾਹੀਦਾ ਔਰ ਇਹ ਹਰ ਇੱਕ ਨੂੰ ਹੱਕ ਹੈ, ਉਹ ਕੋਈ ਗਲਤ ਨਹੀਂ ਕਰ ਰਹੇ, ਉਹ ਹਰ ਇੱਕ ਨੂੰ ਚੋਣ ਲੜਨ ਦਾ ਹੱਕ ਹੈ, ਹਰ ਇੱਕ ਨੂੰ ਚੋਣ ਪ੍ਰਚਾਰ ਕਰਨ ਦਾ ਹੱਕ ਹੈ, ਹਰ ਇੱਕ ਨੂੰ ਆਪਣਾ ਇਲਾਕਾ ਉੱਥੇ ਜਿੱਥੇ ਵੀ ਵਿਚਰਦਾ ਉਹਦੇ ਵਿੱਚ ਵਿਚਰਨ ਦਾ ਹੱਕ ਹੈ। ਇਹ ਹੱਕ ਮਨਪ੍ਰੀਤ ਬਾਦਲ ਤੇ ਸਰੂਪ ਚੰਦ ਸਿੰਗਲਾ ਦਾ ਇੱਕੋ ਜਿਹਾ ਹੀ ਹੈ। ਇਹਦੇ 'ਚ ਆਪਾਂ ਦੋਨਾਂ ਨੂੰ ਅੱਡ ਨਹੀਂ ਕਰਕੇ ਦੇਖਦੇ। ਪਰ ਪਿਛਲੇ ਦਿਨਾਂ ਤੋਂ ਜੈਜੀਤ ਚੌਹਲ ਦੇ ਬਿਆਨ ਦੀ ਚਰਚਾ ਹੋ ਰਹੀ ਹੈ ਤੇ ਉਸ ਚਰਚਾ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਮਨਪ੍ਰੀਤ ਬਾਦਲ ਬਠਿੰਡਾ ਸ਼ਹਿਰੀ ਤੋਂ ਹੀ ਚੋਣ ਲੜਨਗੇ। ਮਨਪ੍ਰੀਤ ਬਾਦਲ ਦੀ ਸਿਆਸਤ ਬਾਰੇ ਤੁਸੀਂ ਜਾਣਦੇ ਹੋ ਕਿ 9 ਬਜਟ ਪੇਸ਼ ਕਰ ਚੁੱਕੇ ਨੇ। ਪਿਛਲੇ ਇੱਕ ਦਹਾਕੇ ਦੇ ਵਿੱਚ ਕਹਿ ਲਓ 4 ਪਾਰਟੀਆਂ ਬਦਲ ਚੁੱਕੇ ਨੇ, ਅਕਾਲੀ ਦਲ, PPP, ਕਾਂਗਰਸ ਤੇ ਉਸ ਤੋਂ ਬਾਅਦ ਭਾਜਪਾ। ਖੈਰ, ਪਾਰਟੀਆਂ ਬਦਲਣਾ ਵੀ ਉਹਨਾਂ ਦਾ ਆਪਣਾ ਹੱਕ ਹੈ, ਪਰ ਹੁਣ ਮਨਪ੍ਰੀਤ ਬਾਦਲ ਸਾਹਮਣੇ ਚੁਣੌਤੀਆਂ ਇੱਕ ਨਹੀਂ ਆ, ਕਈ ਨੇ। ਇੱਕ ਪਾਸੇ ਤਾਂ ਜਿਹੜੀ ਉਹ ਪਾਰਟੀ ਦੇ ਵਿੱਚ ਆਏ ਨੇ, ਉੱਥੇ ਉਹੀ ਸ਼ਖਸ ਸਾਹਮਣੇ ਖੜਾ ਜਿਹਦੇ ਨਾਲ ਉਹਨਾਂ ਦਾ ਬਹੁਤ 36 ਦਾ ਅੰਕੜਾ, ਜਿਹਦੇ ਨਾਲ ਉਹਨਾਂ ਦਾ ਬਹੁਤ ਦੂਰ ਤੱਕ ਦੇ ਉਹਦੇ ਨਾਲ ਜਿਹੜੇ ਨੇ ਉਹ ਫਰਕ ਨੇ, ਅੰਤਰ ਨੇ, ਜਿਨ੍ਹਾਂ ਨੂੰ ਮਿਟਾਉਣਾ ਬੜਾ ਔਖਾ ਹੈ। ਇਸੇ ਕਰਕੇ ਰਾਜਨੀਤੀ ਦੇ ਵਿੱਚ ਦੋਸਤੀ ਜਾਂ ਦੁਸ਼ਮਣੀ ਸਥਾਈ ਨਾ ਹੋਣ ਦੀ ਗੱਲ ਆਮ ਹੈ, ਪਰ ਬਠਿੰਡਾ ਦੀ ਸਿਆਸਤ ਦਾ ਮੌਜੂਦਾ ਦੌਰ ਇਹਦੇ ਉਲਟ ਕਹਿ ਸਕਦੇ ਹੋ। ਦੂਜੀ ਗੱਲ ਇਹ ਹੈ ਕਿ ਇਸ ਵੇਲੇ ਬਠਿੰਡਾ ਦੀ ਜਿਹੜੀ ਲੋਕਲ ਸਿਆਸਤ ਹੈ, ਜਿਹੜਾ ਮੇਅਰ ਚੁਣਨ ਦਾ ਇੱਕ ਮਸਲਾ ਹੈ, ਤਾਂ ਉਹਨੂੰ ਲੈ ਕੇ ਹੁਣ ਰਾਜੇ ਵੜਿੰਗ ਦਾ ਧੜਾ ਇਸ ਚੀਜ਼ ਉੱਤੇ ਬਿਲਕੁਲ ਮੁਕਾਬਲੇ ਦੇ ਵਿੱਚ ਹੈ, ਕਿਉਂਕਿ ਕਾਂਗਰਸ ਦੇ ਕਈ ਬੰਦੇ ਰਾਜੇ ਵੜਿੰਗ ਨੇ ਇਸ ਕਰਕੇ ਛਾਂਟੇ ਨੇ ਕਿ ਉਹ ਮਨਪ੍ਰੀਤ ਬਾਦਲ ਦਾ ਪੱਖ ਪੂਰੇ ਸਨ। ਤਾਂ ਹੁਣ ਇਹਨੂੰ ਲੈ ਕੇ ਵੀ
24 25 23 21 22 वाली दौड़ चल रही है कि किहदा हੱਥ ਉੱਪਰ ਹੋਊਗਾ। ਸੋ ਇੱਕ ਪਾਸੇ ਜਿਹੜੀ ਪਾਰਟੀ 'ਚੋਂ ਆਏ ਮਨਪ੍ਰੀਤ ਬਾਦਲ ਤੇ ਉੱਥੇ ਵੀ ਕਿਤੇ ਨਾ ਕਿਤੇ ਠੰਡੀ ਜੰਗ ਰਾਜੇ ਵੜਿੰਗ ਦੇ ਧੜੇ ਨਾਲ ਸੀ। ਰਾਜੇ ਵੜਿੰਗ ਨੇ ਜਦੋਂ ਲੋਕ ਸਭਾ 2019 ਦੀਆਂ ਚੋਣਾਂ ਹੋਈਆਂ ਸ਼ਰੇਆਮੇ ਦੋਸ਼ ਲਾਏ ਕਿ ਮੈਨੂੰ ਸਾਡੇ ਆਪਣਿਆਂ ਨੇ ਹਰਾਇਆ ਤੇ ਰਾਜਾ ਵੜਿੰਗ 2022 ਦੀਆਂ ਚੋਣਾਂ ਦੇ ਵਿੱਚ ਕਹਿੰਦੇ ਰਹੇ ਕਿ ਸਾਰੇ ਬਾਦਲ ਹੀ ਹਾਰਨੇ ਚਾਹੀਦੇ ਆ। ਉਹਨਾਂ ਨੇ ਪਤਾ ਨਹੀਂ ਉਦੋਂ ਮਤਲਬ ਕੀ ਉਹ ਚੱਲ ਰਿਹਾ ਸੀ ਮਨਪ੍ਰੀਤ ਬਾਦਲ ਤੇ ਰਾਜੇ ਵੜਿੰਗ ਦੇ ਨਾਲ, ਪਰ ਉਹ ਕਹਿੰਦੇ ਕਿ ਸਾਰੇ ਹੀ ਹਾਰਨੇ ਚਾਹੀਦੇ ਤੇ ਚਲੋ ਸਾਰੇ ਹਾਰ ਵੀ ਗਏ। ਖੈਰ ਤਾਂ ਉਦੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਗਿੱਦੜਬਾਹੇ ਦਫ਼ਤਰ ਖੋਲ੍ਹਿਆ ਸੀ ਤੇ ਰਾਜੇ ਵੜਿੰਗ ਨੇ ਬਠਿੰਡਾ ਮਾਈਨਿੰਗ ਦਾ ਮਸਲਾ ਜਿਹੜਾ ਸਰੂਪ ਚੰਦ ਸਿੰਗਲਾ ਨੇ ਚੁੱਕਿਆ ਸੀ ਉਹ ਵੀ ਮਸਲਾ ਪੈਰਲਲੀ ਚੁੱਕ ਲਿਆ ਸੀਗਾ। ਉਸ ਤੋਂ ਬਾਅਦ ਜੈਜੀਤ ਜੌਲ ਤੇ ਰਾਜਾ ਵੜਿੰਗ ਵਿਨਾਇਕ ਪਰਿਵਾਰ ਨੂੰ ਲੈ ਕੇ ਜਾਂ ਫਰੀਦਕੋਟ ਕਾਂਡ ਨੂੰ ਲੈ ਕੇ ਦੋਨੇ ਧਿਰਾਂ ਇੱਕ ਦੂਜੇ ਦੇ ਨਾਲ ਖਿੰਦੀਆਂ ਰਹੀਆਂ। ਪਰ ਹੁਣ ਜਦੋਂ ਮਨਪ੍ਰੀਤ ਬਾਦਲ ਭਾਜਪਾ 'ਚ ਗਏ ਤਾਂ ਰਾਜੇ ਵੜਿੰਗ ਦਾ ਧੜਾ ਇਸ ਗੱਲੋਂ ਹਾਵੀ ਹੋ ਗਿਆ ਕਿ ਅਸੀਂ ਮਨਪ੍ਰੀਤ ਬਾਦਲ ਦੀ ਕਾਂਗਰਸ ਛਡਵਾਤੀ, ਇਹ ਉਹਨਾਂ ਦਾ ਕਹਿਣਾ ਸੀਗਾ। ਦੂਜੇ ਪਾਸੇ ਮਨਪ੍ਰੀਤ ਬਾਦਲ ਦਾ ਧੜਾ ਇਹ ਕਹਿੰਦਾ ਰਿਹਾ ਕਿ ਅਸੀਂ ਹੁਣ ਮਨਪ੍ਰੀਤ ਬਾਦਲ ਖੁਦ ਕਹਿੰਦੇ ਰਹੇ ਕਿ ਜਿਹੜੀ ਜਥੇਬੰਦੀ ਦੇ ਵਿੱਚ ਤੁਸੀਂ ਜਿਹੜੀ ਜਥੇਬੰਦੀ ਨੂੰ ਪਤਾ ਹੀ ਨਹੀਂ ਹੈ ਕਿ ਕਰਨਾ ਕੀ ਹੈ ਉਹਦੇ 'ਚ ਰਹਿ ਕੇ ਕੀ ਕਰੋਗੇ, ਜਿਹਦੇ 'ਚ ਸਿਆਸੀ ਵਿਰੋਧਤਾ ਸਿਆਸੀ ਸ਼ਰੀਕੇਬਾਜ਼ੀ ਇੰਨੀ ਵੱਧ ਗਈ ਹੈ ਤੇ ਉੱਥੇ ਤੁਸੀਂ ਰਹਿ ਕੇ ਕੀ ਕਰੋਗੇ। ਤਾਂ ਹੁਣ ਮਸਲਾ ਇਹ ਹੈ ਕਿ ਮਿਆਨ ਇੱਕ ਹੈ ਤਲਵਾਰਾਂ ਦੋ ਨੇ, ਹਲਕਾ ਇੱਕ ਹੈ, ਹਲਕਾ ਬਠਿੰਡਾ ਸ਼ਹਿਰੀ ਦਾ, ਪਾਰਟੀ ਇੱਕ ਹੈ ਭਾਜਪਾ, ਤਲਵਾਰਾਂ ਦੋ ਮਨਪ੍ਰੀਤ ਬਾਦਲ ਤੇ ਸਰੂਪ ਚੰਦ ਸਿੰਗਲਾ ਦੇ ਰੂਪ ਦੇ ਵਿੱਚ ਨੇ। ਕਿ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਗੱਲਬਾਤ ਕਰਨ ਵਾਲੇ ਗੁਫ਼ਤਗੂ ਕਰਨ ਵਾਲੇ ਮਨਪ੍ਰੀਤ ਬਾਦਲ ਲਈ ਬਠਿੰਡਾ ਸ਼ਹਿਰੀ ਦੇ ਵਿੱਚ ਪੈਰ ਜਮਾਉਣੇ ਸੌਖੇ ਹੋਣਗੇ? ਕਿ ਮਨਪ੍ਰੀਤ ਬਾਦਲ ਦੇ ਪੈਰ ਲੱਗ ਜਾਣਗੇ? ਕਿ ਮਨਪ੍ਰੀਤ ਬਾਦਲ ਨੂੰ ਜੋ ਸਪੋਰਟ ਪਹਿਲਾਂ ਅਕਾਲੀ ਦਲ ਤੋਂ ਮਿਲਦੀ ਸੀ ਕਿ ਉਹ ਹੁਣ ਮਿਲਦੀ ਰਹੇਗੀ? ਦੂਜੇ ਪਾਸੇ ਸਰੂਪ ਚੰਦ ਸਿੰਗਲਾ ਦਾ ਧੜਾ ਹੈ ਕਿ ਸਰੂਪ ਚੰਦ ਸਿੰਗਲਾ ਦਾ ਧੜਾ ਇਸ ਗੱਲਾਂ ਨੂੰ ਡਾਈਜੈਸਟ ਕਰੂਗਾ ਕਿ ਜਿਹੜੀ ਪਾਰਟੀ ਨੂੰ ਅਸੀਂ ਛੱਡ ਕੇ ਆਏ ਹਾਂ ਇਸੇ ਕਰਕੇ ਛੱਡੀ ਕਿ ਉਹ ਪਾਰਟੀ ਮਨਪ੍ਰੀਤ ਬਾਦਲ ਦੀ ਸਪੋਰਟ ਕਰਦੀ ਸੀ, ਐਲੀਗੇਸ਼ਨ ਸੀ ਇਹਨਾਂ ਦੇ, ਤਾਂ ਕੀ ਹੁਣ ਉਸ ਪਾਰਟੀ ਜਿਹੜੀ ਚਾਹਿਆ ਤੇ ਉਹਦੇ 'ਚ ਹੀ ਉਹ ਆ ਗਏ ਨੇ ਤਾਂ ਕੀ ਇਹ ਧੜਾ ਉਹਨਾਂ ਦੇ ਪੈਰ ਲੱਗਣ ਦੇਊਗਾ? ਥਾਂ ਖਾਲੀ ਕਿਹਦੇ ਲਈ ਹੋਊਗੀ? ਕਿ ਮਨਪ੍ਰੀਤ ਬਾਦਲ ਲੋਕ ਸਭਾ ਚੋਣ ਲੜਨਗੇ? ਕਿ ਮਨਪ੍ਰੀਤ ਬਾਦਲ ਤੇ ਸਰੂਪ ਚੰਦ ਸਿੰਗਲਾ ਦੇ ਸਿਆਸੀ ਕਰੀਅਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਦੋਨਾਂ ਦੀ ਰਾਜਨੀਤੀ ਭਾਜਪਾ ਦੇ ਆਲੇ ਦੁਆਲੇ ਘੁੰਮਦੀ ਹੈ ਤੇ ਰਾਜਨੀਤੀ ਦੇ ਵਿੱਚ ਸਮਾਂ ਸਥਾਨ ਸਥਿਤੀਆਂ ਲਗਾਤਾਰ ਬਦਲਦੀਆਂ ਰਹਿੰਦੀਆਂ ਨੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਬਹੁਤ ਬਹੁਤ ਧੰਨਵਾਦ।